मैं हाँ रावल राठ ते तुसीं वेख रहे हो वेले दी गल। अज दी इस बैठक विच असीं गल करांगे जस्टिस अजमत सईद दे वन मैन कमिशन ते इस कमिशन दी आड़ विच खेड़ियां जा रहीआं 3 चालां। इस तो पहलां कि मैं तफसील नाल गल करां, अपने वेखण वालिआं उन्हां सज्जणां नूं बेनती करदा हां जिन्हां हाली तक मेरा चैनल सबसक्राइब नहीं कीता, ਉਹ ਚੈਨਲ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਹੀ ਟੱਲੀ ਵੀ ਖੜਕਾ ਦੇਣ। ਜਸਟਿਸ ਅਜ਼ਮਤ ਬਾਰੇ ਇਹ ਜਾਣਕਾਰੀ ਦੱਸਣ ਦੀ ਲੋੜ ਬਾਕੀ ਨਹੀਂ ਕਿ ਇਹਨਾਂ ਦਾ ਤਾਲੁਕ ਉਸ ਗਰੋਹ ਦੇ ਨਾਲ ਸੀ ਜਿਨ੍ਹਾਂ ਮਿਲ ਕੇ ਨੈਬ ਦੀ ਬੁਨਿਆਦ ਰੱਖੀ ਸੀ ਤੇ ਦੁਨੀਆ ਦੀ ਤਾਰੀਖ ਦਾ ਉਹ ਅਨੋਖਾ ਮੁਆਹਦਾ ਤਰਤੀਬ ਦਿੱਤਾ ਸੀ ਔਰ ਸਾਈਨ ਕੀਤਾ ਸੀ ਕਿ ਜਿਸ ਦੇ ਵਿੱਚ ਕੋਈ ਐਗਜ਼ਿਟ ਪੁਆਇੰਟ ਰੱਖਿਆ ਹੀ ਨਹੀਂ ਸੀ ਗਿਆ। ਮਜ਼ੇ ਦੀ ਗੱਲ ਹੈ ਕਿ ਉਸ ਮੁਆਹਦੇ ਤੇ ਨੈਬ ਨੂੰ ਬਣਾਉਣ ਵਾਲੇ ਵੀ ਜਰਨੈਲ ਸਨ ਔਰ ਜਿਸ ਕੰਪਨੀ ਬਰਾਡਸ਼ੀਟ ਨਾਲ ਮੁਆਹਦਾ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਵੀ ਜਨਰਲ ਆਦਮ ਦਾ ਪੁੱਤਰ ਯਾਨੀ ਉਧਰ ਵੀ ਜਰਨੈਲ ਤੇ ਇੱਧਰ ਵੀ ਜਰਨੈਲ, ਯਾਨੀ ਦੋਨਾਂ ਪਾਸੇ ਜਰਨੈਲ ਸਨ ਤੇ ਮੁਆਹਦਾ ਵੀ ਇੰਦਾ ਜੋ ਕਦੇ ਟੁੱਟ ਨਾ ਸਕੇ ਤੇ ਮਾਲ ਬਣਦਾ ਰਹੇ। ਬਹਰਹਾਲ ਸਾਰੇ ਮੀਡੀਆ ਤੇ ਅਪੋਜੀਸ਼ਨ ਦੀ ਤੋਏ ਲਾਨਤ ਦੇ ਬਾਵਜੂਦ ਜਸਟਿਸ ਅਜ਼ਮਤ ਸਈਦ ਸਾਹਿਬ ਨੂੰ ਕਮਿਸ਼ਨ ਦਾ ਸਰਬਰਾਹ ਮੁਕਰਰ ਕਰ ਦਿੱਤਾ ਗਿਆ। ਮਜ਼ੇ ਦੀ ਗੱਲ ਹੈ ਕਿ ਪਹਿਲੇ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਦੇ ਨਾਲ ਕੁਝ ਮੈਂਬਰ ਵੀ ਹੋਣਗੇ, ਪਰ ਜਦੋਂ ਆਦਤ ਹੋਵੇ ਨਵੇਕਲਾ ਖਾਣ ਦੀ ਤੇ ਫਿਰ ਵੰਡ ਕੇ ਖਾਣ ਨੂੰ ਦਿਲ ਨਹੀਂ ਕਰਦਾ। ਫਿਰ ਖੂਨ ਵੀ ਜੰਮਦਿਆਂ ਦਾ ਮੂੰਹ ਲੱਗਾ ਹੋਵੇ ਤੇ ਫਿਰ ਸੋਨੇ ਤੇ ਸੁਹਾਗਾ ਬਣ ਜਾਂਦਾ ਹੈ। ਇਹ ਕੋਈ ਪੁਰਾਣੀ ਗੱਲ ਨਹੀਂ, ਮਾਜ਼ੀ ਕਰੀਬ ਦੀ ਗੱਲ ਹੈ ਕਿ ਬਰਤਾਨੀਆ ਦੀ ਅਦਾਲਤ ਵਿੱਚ ਇੱਕ ਮੁਕੱਦਮਾ ਚੱਲਿਆ ਜਿਸ ਨੇ ਫੈਸਲਾ ਸੁਣਾਇਆ ਕਿ ਪਾਕਿਸਤਾਨ ਤੋਂ ਮਨੀ ਲਾਂਡਰਿੰਗ ਕਰਕੇ ਇੰਗਲੈਂਡ ਲਿਆਂਦੀ ਗਈ ਔਰ ਇੱਥੇ ਉਸ ਪੈਸੇ ਦੇ ਨਾਲ ਜਾਇਦਾਦ ਬਣਾਈ ਗਈ। ਇਸ ਸਾਰੇ ਕਾਰੇ ਦੇ ਪਿੱਛੇ ਪਾਕਿਸਤਾਨ ਦੇ ਵਿੱਚ ਪ੍ਰਾਪਰਟੀ ਦੇ ਨਾਲ ਡੀਲ ਕਰਦੇ ਬਹੁਤ ਵੱਡੇ ਜਰਨੈਲਾਂ ਦੇ ਫਾਈਨਾਂਸਰ ਸਾਹਿਬ ਸਨ ਜਿਨ੍ਹਾਂ ਦਾ ਨਾਂ ਮੇਰਾ ਖਿਆਲ ਜਾਂਦਾ ਹੈ ਪਾਕਿਸਤਾਨ ਦਾ ਬੱਚਾ ਜਾਣਦਾ ਹੈ। ਬਰਤਾਨੀਆ ਦੀ ਅਦਾਲਤ ਨੇ ਉਹ ਜਾਇਦਾਦ ਜ਼ਬਤ ਕਰਕੇ ਨਿਲਾਮ ਕੀਤੀ ਤੇ ਪੈਸੇ ਹਕੂਮਤ ਪਾਕਿਸਤਾਨ ਨੂੰ ਭੇਜੇ ਕਿ ਇਹ ਪਾਕਿਸਤਾਨ ਦਾ ਪੈਸਾ ਗੈਰ ਕਾਨੂੰਨੀ ਤੌਰ ਤੇ ਇੱਥੇ ਆਇਆ ਹੈ, ਇਸ ਨੂੰ ਵਾਪਸ ਪਾਕਿਸਤਾਨ ਦੇ ਕੌਮੀ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ ਜਾਏ। ਪਰ ਕਮਾਲ ਦੀ ਗੱਲ ਹੈ ਉਹ ਪੈਸੇ ਪਾਕਿਸਤਾਨ ਦੇ ਕੌਮੀ ਖਜ਼ਾਨੇ ਦੇ ਵਿੱਚ ਤਾਂ ਗਏ, ਪਰ ਉਸੇ ਕਾਰੋਬਾਰੀ ਸ਼ਖਸੀਅਤ ਦੇ ਹਵਾਲੇ ਨਾਲ ਇੱਕ ਮੁਕੱਦਮਾ ਪਾਕਿਸਤਾਨ ਦੇ ਵਿੱਚ ਵੀ ਚੱਲ ਰਿਹਾ ਸੀ ਜੋ ਸਿੰਧ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਸ ਦੇ ਮੁਤਾਸਰੀਨ ਅੱਜ ਵੀ ਉਸ ਪ੍ਰੋਜੈਕਟ ਦੇ ਬਾਹਰ ਮੁਜ਼ਾਹਰੇ ਕਰਦੇ ਨੇ ਔਰ ਉਹਨਾਂ ਉੱਤੇ ਗੋਲੀਆਂ ਵਰਾਈਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ, ਪਰ ਮੀਡੀਆ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਜਾਂਦੀ। ਜੀ ਸਿੰਧ ਦੇ ਵਿੱਚ ਅਲਾਟ ਹੋਈ ਇਸ ਜ਼ਮੀਨ ਦਾ ਮੁਕੱਦਮਾ ਜਸਟਿਸ ਸਈਦ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਤੇ ਕੋਈ 450 ਅਰਬ ਰੁਪਈਏ ਦਾ ਜੁਰਮਾਨਾ ਪਾ ਕੇ ਉਸ ਸਾਰੀ ਜ਼ਮੀਨ ਨੂੰ ਲੀਗਲ ਕਰਾਰ ਦੇ ਦਿੱਤਾ ਗਿਆ। ਉਹ ਜ਼ਮੀਨ ਜਿਸ ਕਾਰੋਬਾਰੀ ਸ਼ਖਸੀਅਤ ਨੂੰ ਅਲਾਟ ਕੀਤੀ ਗਈ ਸੀ ਉਂਝ ਤੇ ਉਹਨਾਂ ਦੇ ਬਹੁਤ ਸਾਰੇ ਅਕਵਾਲੇ ਜ਼ਰੀ ਪਾਕਿਸਤਾਨੀ ਲੋਕਾਂ ਦੇ ਕੰਨਾਂ 'ਚ ਗੂੰਜਦੇ ਨੇ, ਪਰ ਇੱਕ ਉਹਨਾਂ ਦਾ ਇੰਤਹਾਈ ਮੁਤਬਰ ਜਿਹੜਾ ਕੌਲ ਹੈ ਉਹ ਮੇਰਾ ਖਿਆਲ ਜਾਂਦਾ ਹੈ ਸਾਰਾ ਮੀਡੀਆ ਤੇ ਆਮ ਬੰਦਾ ਵੀ ਜਾਣਦਾ ਹੈ, ਜਿਹਦੇ 'ਚ ਉਹ ਫਰਮਾਉਂਦੇ ਨੇ ਕਿ ਪਾਕਿਸਤਾਨ ਦੇ ਵਿੱਚ ਫਾਈਲਾਂ ਨੂੰ ਪਹੀਏ ਲਾਣੇ ਪੈਂਦੇ ਨੇ ਤਾਂ ਫਾਈਲ ਅਗਾਂ ਚੱਲਦੀ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ ਉਸ ਫਾਈਲ ਨੂੰ ਕਿਤਨੇ ਪਹੀਏ ਲਾਏ ਗਏ ਹੋਣਗੇ ਜਿਹੜੀ ਜਸਟਿਸ ਅਜ਼ਮਤ ਸਈਦ ਦੇ ਟੇਬਲ ਤੇ ਪਈ ਸੀ ਔਰ ਉਹ ਫਾਈਲ ਨੂੰ ਅੱਗੇ ਵਧਾ ਦਿੱਤਾ ਗਿਆ। ਫਿਰ ਮਜ਼ੇ ਦੀ ਗੱਲ ਹੈ ਕਿ ਜਿਹੜਾ ਪੈਸਾ ਬਰਤਾਨੀਆ ਦੇ ਵਿੱਚੋਂ ਬਰਾਮਦ ਕਰਕੇ ਪਾਕਿਸਤਾਨ ਭੇਜਿਆ ਗਿਆ ਸੀ ਉਸ ਰਕਮ ਨੂੰ ਅਦਾਲਤ ਜਿਹੜੀ ਜਸਟਿਸ ਅਜ਼ਮਤ ਸਈਦ ਦੀ ਅਦਾਲਤ ਸੀ ਜਿਨ੍ਹਾਂ ਨੇ ਉਹ 450 ਅਰਬ ਦਾ ਜੁਰਮਾਨਾ ਪਾਇਆ ਸੀ, ਉਹ ਪੈਸਾ ਉਸ ਜੁਰਮਾਨੇ ਦੇ ਬਿਆਫ ਦੇ ਉੱਤੇ ਪਾਕਿਸਤਾਨ ਦੀ ਅਦਾਲਤ ਵਿੱਚ ਜਮ੍ਹਾਂ ਕਰਾ ਦਿੱਤਾ ਗਿਆ। ਯਾਨੀ ਦੂਜੇ ਮਾਨਿਆਂ 'ਚ ਹੈ ਕਿ ਇੱਥੋਂ ਜਿਹੜਾ ਪੈਸਾ ਬਰਤਾਨੀਆ ਅਦਾਲਤ ਨੇ ਜ਼ਬਤ ਕਰਕੇ ਪਾਕਿਸਤਾਨ ਨੂੰ ਦਿੱਤਾ, ਪਾਕਿਸਤਾਨ ਨੇ ਉਹ ਪੈਸਾ ਉਹਨਾਂ ਸਾਹਿਬ ਦੀ ਤਲੀ ਤੇ ਰੱਖਿਆ ਤੇ ਉਹਨਾਂ ਨੇ ਉਸ ਜੁਰਮਾਨੇ ਦੇ ਬਿਆਫ ਦੇ ਉੱਤੇ ਉਹ ਪੈਸਾ ਜਮ੍ਹਾਂ ਕਰਾ ਦਿੱਤਾ। ਅੰਦਾਜ਼ਾ ਲਾਓ ਕਿ ਉਹ ਕਿਤਨੇ ਤਾਕਤਵਰ ਤਰੀਨ ਬੰਦੇ ਨੇ। ਜੇ ਇਹ ਸਾਰੇ ਨੁਕਤੇ ਮਿਲਾਓ ਤੇ ਕੀ ਨਕਸ਼ਾ ਬਣਦਾ ਹੈ। ਹੁਣ ਤੁਸੀਂ ਉਸ ਫਾਈਲ ਨੂੰ ਲੱਗੇ ਪਹੀਏ ਦੇ ਗਿਣਨ ਵਾਸਤੇ ਕੈਲਕੂਲੇਟਰ ਮੋਹਰੇ ਰੱਖੋ ਤੇ ਮੈਂ ਗੱਲ ਨੂੰ ਅੱਗੇ ਵਧਾਉਂਦਾ। ਮਜ਼ੇ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਕਿਸੇ ਮੁਕੱਦਮੇ ਨੂੰ ਖੁੱਡੇ ਲਾਉਣਾ ਹੋਵੇ, ਖਾਸ ਕਰ PTI ਦੇ ਇਸ ਦੌਰੇ ਹਕੂਮਤ ਦੇ ਵਿੱਚ
जिस तरह इस हुकूमत के दौर चीनी कमीशन का, आटा कमीशन का हशर वेखना होवे ते ये सरकार किसी भी कमीशन नूं टारगेट देंदी है कि तुसी पिछले 70 साल तो फरोला फराली शुरू कर दिओ। ते इस हुकूमत के वजीर उस ब्याह ते इतना रौला पाते हैं कि इन्हां दे अपने दौर दे विच मारे गए डाके गंद दे विच मिक्स करके किधरे दूर सुट दिते जाते हैं। यानी कि अपने दौर के डाकियां नूं छुपाण विच कामयाब हिकमत अमली किस तरह अपनाते ने ये तुसी चंगी तरह जानते हो। तुसी इन्हां दे दौरे हुकूमत दे विच दवाइयां दा स्कैंडल, आटे दा स्कैंडल, चीनी दा स्कैंडल ते अजकल लाहौर दे विच कचरा स्कैंडल, कोई एक भी तुहानू अपने मंतकी अंजाम ते अपड़दा नजर आया नहीं। मतलब चोरी भी कीती, डाके भी मारे ते गालां पिछलियां नू कढ के अपने चोरी ते डाके लुका ले गए। पंजाबी विच एक किस्सा मशहूर है कि एक काणे ते एक अन्ने दी लड़ाई हो रही सी। इस तो पहला कि काणा कुछ कहंदा, अन्ने ने काणे नू जिच करन वास्ते रौला पा दिता, ओ काणा ही, ओ काणा ही, ओ काणा ही। बहरहाल अजमत सईद होरां दे कमीशन दियां खबरां अज जदों अखबारां छपियां ने ते लीडां दे विच नुमायां जरदारी साहब के हवाले नाल मशहूर जमाना केस सरे महल नू दस्या गया, जिस सरे महल नू मुशर्रफ लभदा रहा, नवाज शरीफ की हुकूमत लभदी रही। इन्हां सारियां मिल के टिल आया पर बरामद कुछ भी ना हो सकिया। हुण अजमत सईद साहब ब्राड शीट नू छड्ड के इस गंद नू उछालणगे, यानी सरे महल दियां गलियां हड्डियां कबर चों कढियां जाणगियां और मीडिया दे विच मीडिया ट्रायल शुरू करता जाएगा ते ब्राड शीट दा जिहड़ा असल गेम है वो लोगों के सामने शायद कदी ना आवे। अलबत्ता इस तरह नजर आता है कि इस शरारत के पीछे एक नहीं 2 केस होर भी ने। एक ते अजमत साहब ने जिहड़ा माल बनाया है उस हवाले नाल अपोजिशन एक एक खबर कढ के लियाएगी और मीडिया दे विच उछालेगी। दूजे पासे सरे महल नू एक बारी फिर तख्ता मश्क बनाया जाएगा ते इस तरह ब्राड शीट विच शहजाद अकबर साहब ने जो माल बनाया, जिवें मौसीवी दस रहा सी कि बई कट मंगया गया तो हो सकता है पे भी किया गया होवे तां ही चुप चुपीते माल इधर दा उधर होया है। यानी इस तरह शहजाद अकबर ते उन्हां दे सहूलतकारां ने जो माल बनाया है इस नू दबा देना ते जरदारी साहब ने अजकल जिहड़ी इस्टैबलिशमेंट दे नाल यारी लाई हुई है उस नू खराब करना। यानी एक तीर विच 100 मजे। हुण इत्थे इस्टैबलिशमेंट भी चाहेगी कि ये ब्राड शीट वाला केस जिहड़ा है ये दब जावे, क्योंकि उन्हां दे काले करतूत वो कदे नहीं चाहणगे कि सामने आण, जिन्हां मुशर्रफ नू बचाण वास्ते पूरी अदालत नू मलिया मेट कर दिता। यानी वो अदालत ही उड़ा के रख दी जिन्हें मुशर्रफ की फांसी का फैसला सुनाया सी ते जस्टिस सेठ साहब कोरोना की नजर कर दिते गए। इस तरह वो इस्टैबलिशमेंट कदे भी नहीं चाहेगी कि ब्राड शीट का कच्चा चट्ठा जिहड़ा है वो लोगों के सामने आवे। इस करके नजर इस तरह आता है कि अजमत सईद साहब ब्राड शीट ते घट ते नवाज शरीफ ते जरदारी उत्ते वध काम करनगे और वो गंद एक बार फिर मीडिया च उछालिया जाएगा। इत्थे असल मुजरम जिन्हां कोल फाइलां बणियां हुंदियां ने वो फाइलां दे ढेर जदों अजमत सईद साहब दे सामने खोल के रखे जाणगे कि सरकार तुसी जिहड़ा माजी च माल बनाया है ਉਹਦੇ ਚ ਸਾਡਾ ਹਿੱਸਾ ਕਿੱਥੇ ਵੇ। ਪਿਛਲੇ ਜ਼ਮਾਨੇ 'ਚ ਜਿਹੜਾ ਤੁਸੀਂ ਫਾਈਲਾਂ ਨੂੰ ਪਹੀਏ ਲਾ ਕੇ ਅੱਗੇ ਧੱਕਾ ਦਿੱਤਾ ਸੀ ਤੇ ਬਰਤਾਨੀਆ ਤੋਂ ਆਈਆਂ ਰਕਮਾਂ ਵੀ ਕਾਲਾ ਮਾਲਾ ਕਰਵਾਈਆਂ ਗਈਆਂ ਸਨ, ਉਸ ਵਿੱਚੋਂ ਘੱਟੋ ਘੱਟ 50% ਤੇ ਸਾਡੇ ਹੱਥ ਫੜਾਓ ਨਾ ਤੇ ਉਹ ਫਿਰ ਵਾਪਸ ਕਰਨਾ ਵੀ ਪਵੇਗਾ। ਹੁਣ ਇਹ ਜ਼ਰਦਾਰੀ ਸਾਹਿਬ ਦਾ ਦਿਲ ਗੁਰਦਾ ਹੈ ਕਿ ਉਹ ਆਉਣ ਵਾਲੀ ਇਸ ਇੱਜ਼ਤ ਅਫਜ਼ਾਈ ਨੂੰ ਕਿਸ ਹੱਦ ਤੱਕ ਬਰਦਾਸ਼ਤ ਕਰਦੇ ਨੇ ਜਾਂ ਦਰਗੁਜ਼ਰ ਕਰਕੇ ਮੁਫਾਹਮਤੀ ਸਿਆਸਤ ਦਾ ਬੇੜਾ ਇਸੇ ਤਰ੍ਹਾਂ ਚਲਾਉਂਦੇ ਨੇ। ਨਾਲੇ ਸ਼ਹਿਜ਼ਾਦੂ ਜੀ ਮਾਲ ਵੀ ਬਚਾ ਲੈਣਗੇ। ਇੰਜ ਕਮਿਸ਼ਨ ਦੀ ਰਿਪੋਰਟ ਜ਼ਰਦਾਰੀ ਤੇ ਨਵਾਜ਼ ਸ਼ਰੀਫ ਦੇ ਉੱਤੇ ਇੱਕ ਗੰਦ ਦਾ ਢੇਰ ਹੋਵੇਗਾ ਜਿਸ ਵਿੱਚ ਘਾਟੇ ਅੰਦਰ ਅਜ਼ਮਤ ਸਾਹਿਬ ਵੀ ਰਹਿਣਗੇ ਤੇ ਫਾਇਦੇ ਵਿੱਚ ਜਰਨੈਲ ਤੇ ਜਰਨੈਲਾਂ ਦਾ ਨਿੱਕਾ। ਪਾਕਿਸਤਾਨ ਦੀ ਤਾਰੀਖ ਵਿੱਚ ਅੱਜ ਤੱਕ ਕਿਸੇ ਵੀ ਜੱਜ ਨੇ ਇੰਜ ਦੇ ਬਣੇ ਕਮਿਸ਼ਨ ਦੀ ਕਦੇ ਵੀ ਕੋਈ ਰਿਪੋਰਟ ਸਾਹਮਣੇ ਲਿਆਂਦੀ ਜਾਂ ਉਹਨੂੰ ਸਹੀ ਤਰੀਕੇ ਨਾਲ ਮੁਰਤਬ ਕੀਤਾ। ਪਾਕਿਸਤਾਨ ਦੀ ਤਾਰੀਖ ਵਿੱਚ ਇਸ ਤਰ੍ਹਾਂ ਦਾ ਵਾਕਿਆ ਅੱਜ ਤੱਕ ਨਾ ਹੋਇਆ ਹੈ ਤੇ ਨਾ ਅੱਗੋਂ ਹੋਣ ਜਾ ਰਿਹਾ ਹੈ। ਅੱਜ ਦੀ ਇਸ ਬੈਠਕ ਵਿੱਚ ਇੰਨਾ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।